ਕੈਲੀਫੋਰਨੀਆ ਦੇ ਵਿੱਚ ਰਾਜਕਨਵੀਰ ਸਿੰਘ ਜੀ ਕਹਿੰਦੇ ਦੋ ਮੇਨ ਮੁੱਦੇ ਜਿਹੜੇ ਇਸ ਟਾਈਮ ਹੈਗੇ ਆ ਵੋਟਰਸ ਦੇ ਲਈ, ਕ੍ਰਾਈਮ ਤੇ ਹੋਮਲੈਸਨੈਸ। ਤੇ ਇਨਫਲੇਸ਼ਨ ਵੀ ਨਾਲ ਇਨਫਲੇਸ਼ਨ ਜੋੜ ਲਓ। ਇਨਫਲੇਸ਼ਨ, ਚਲੋ ਇਨਫਲੇਸ਼ਨ ਤਾਂ ਪੂਰੇ ਯੂਐਸਏ ਚ ਆ, ਕੈਲੀਫੋਰਨੀਆ ਦੇ ਜਿਹੜੇ ਦੋ ਆ ਤੇ ਇਨਫਲੇਸ਼ਨ ਤਾਂ ਪੂਰੇ ਯੂਐਸਏ ਦੇ ਵਿੱਚ ਹੀ ਆ। ਸੋ ਹੋਮਲੈਸਨੈਸ ਕ੍ਰਾਈਸਿਸ ਦੋਨਾਂ ਸ਼ਹਿਰਾਂ ਨੂੰ, ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਨੂੰ ਬਹੁਤ ਜ਼ਿਆਦਾ ਹਿੱਟ ਕਰ ਰਿਹਾ। ਹਾਲਾਂਕਿ ਆਪਾਂ ਨੂੰ ਪਤਾ ਹੈ ਵੀ ਸੈਕਰਾਮੈਂਟੋ ਚਲੇ ਜਾਓ, ਸਟਾਕਟਨ ਚਲੇ ਜਾਓ, ਓਕਲੈਂਡ ਚਲੇ ਜਾਓ, ਤੁਹਾਨੂੰ ਟੈਂਟ ਸਿਟੀਜ਼ ਜਿਹੜੇ ਆ ਪੂਰੀ ਤਰ੍ਹਾਂ ਮਿਲਦੇ ਆ। ਸੋ ਇਹਦੇ ਕਰਕੇ ਲੋਕ ਕਾਫੀ ਅਪਸੈਟ ਆ ਤੇ ਮਿਲੀਅਨਸ ਆਫ ਡਾਲਰ ਸਪੈਂਡ ਵੀ ਕਰ ਰਹੇ ਆ, ਪਰ ਫਿਰ ਵੀ ਕਿਉਂ ਨਹੀਂ ਜਿਹੜੀ ਆ ਹੋਮਲੈਸਨੈਸ ਖਤਮ ਹੋ ਰਹੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੇਖੋ ਸਾਡਾ ਮਕਸਦ ਡਰਾਉਣ ਦਾ ਨਹੀਂ, ਮੈਂ ਖਬਰ ਕਰਨ ਤੋਂ ਪਹਿਲਾਂ ਇਹ ਵਾਰਨਿੰਗ ਜਿਹੜੀ ਉਹ ਨਾਲ ਦੇਣਾ ਚਾਹੁੰਦਾ ਆ। ਪਰ ਵਰਲਡ ਬੈਂਕ ਇਹ ਖੁਦ ਆਖ ਰਿਹਾ ਆ ਵੀ ਜਿਹੜੀ ਦੁਨੀਆ ਭਰ ਦੀ ਇਕੋਨਮੀ, ਗਲੋਬਲ ਇਕੋਨਮੀ ਆ, ਉਹ 1970 ਦੇ ਦਹਾਕੇ ਵਾਲੀ ਸਟੈਗਫਲੇਸ਼ਨ ਜਿਹੜੀ ਆ ਉਸ ਦੇ ਵਿੱਚੋਂ ਲੰਘ ਸਕਦੀ ਆ। ਉਸ ਦਾ ਅਸਰ ਆ ਰਿਹਾ ਆ। ਕਹਿੰਦੇ ਵੀ ਗਲੋਬਲ ਇਕੋਨਮੀ ਅਗਲੇ ਕਈ ਸਾਲਾਂ ਦੇ ਵਿੱਚ ਬੜੀ ਵੀਕ ਗਰੋਥ, ਕਮਜ਼ੋਰ ਜਿਹੜੀ ਕਹਿ ਲਓ ਵੀ ਚੜ੍ਹਤ ਹੁੰਦੀ ਆ ਉਸ ਦੇ ਵੱਲ, ਤੇ ਨਾਲ ਦੇ ਨਾਲ ਵੱਧਦੀਆਂ ਕੀਮਤਾਂ, ਰਾਈਜ਼ਿੰਗ ਪ੍ਰਾਈਸਿਸ। ਕਹਿੰਦੇ ਵੀ ਇਹ ਇੱਕ ਟੌਕਸਿਕ ਜ਼ਹਿਰੀਲਾ ਕੰਬੀਨੇਸ਼ਨ ਬਣ ਚੁੱਕਾ ਆ, ਜਿਹੜਾ ਕਿ ਦੁਨੀਆ ਦੇ ਵਿੱਚ ਦਰਜਨਾਂ ਹੀ ਮੁਲਕਾਂ ਦੇ ਲਈ ਜਿਹੜਾ ਆ ਉਹਨਾਂ ਦੇ ਲਈ ਬੜੀ ਮੁਸ਼ਕਿਲਾਂ ਦੇ ਲਈ ਆ ਰਿਹਾ। ਕਹਿੰਦੇ ਪੈਂਡੈਮਿਕ ਤੋਂ ਰੀਬਾਊਂਡ ਕਰਨ ਦੇ ਲਈ ਦੁਨੀਆ ਦੀਆਂ ਇਕੋਨਮੀਜ਼ ਉਹ ਜੀ ਤੋੜ ਕੋਸ਼ਿਸ਼ ਕਰ ਰਹੀਆਂ ਸੀ, ਪਰ ਨਾਲ ਦੇ ਨਾਲ ਇਹ ਜੋ ਇਸ ਟਾਈਮ ਸਥਿਤੀ ਬਣ ਚੁੱਕੀ ਆ ਵੀ ਗਰੋਥ ਨਹੀਂ ਹੋ ਰਹੀ ਤੇ ਪ੍ਰਾਈਸਾਂ ਜਿਹੜੀਆਂ ਵਧਣੀਆਂ ਆ, ਉਹ ਇੱਕ ਕੰਮ ਖਰਾਬ ਕਰ ਰਹੀ ਆ। ਕਹਿੰਦੇ 1970 ਤੋਂ ਬਾਅਦ ਦੇ ਵਿੱਚ ਇੱਦਾਂ ਦੀ ਚੀਜ਼ ਨਹੀਂ ਸੀ ਦੇਖੀ ਗਈ। ਉਦੋਂ ਆਇਲ ਸ਼ੌਕ ਜਿਹੜਾ ਹੋਇਆ ਸੀ ਤੇ ਉਸ ਨੂੰ ਸਟੈਗਫਲੇਸ਼ਨ ਦਾ ਨਾਮ ਦਿੱਤਾ ਗਿਆ ਸੀ, ਜਿਸ ਨੇ ਕਹਿੰਦੇ ਆ ਵੀ ਗਰੋਥ ਰੋਕੀ ਤੇ ਪ੍ਰਾਈਸਾਂ ਜਿਹੜੀਆਂ ਉਹ ਵਧੀਆਂ ਤੇ ਉਸ ਨੂੰ ਸਟੈਗਫਲੇਸ਼ਨ ਦਾ ਨਾਮ ਦਿੱਤਾ ਗਿਆ। ਤੇ ਕਹਿੰਦੇ ਵੀ ਅੱਜ ਦੁਨੀਆ ਦੇ ਅਰਥਚਾਰੇ ਦੇ ਲਈ ਇਹੀ ਇਸ ਟਾਈਮ ਚੁਣੌਤੀਆਂ ਦਰਪੇਸ਼ ਨੇ। ਬੈਂਕ ਨੇ ਆਪਣੀ ਜਿਹੜੀ ਗਲੋਬਲ ਗਰੋਥ ਫੋਰਕਾਸਟ, ਯਾਨੀ ਕਿ ਦੁਨੀਆ ਦੇ ਵਿੱਚ ਜਿਹੜਾ ਵਾਧਾ ਹੋਣਾ ਸੀਗਾ ਇਕੋਨਮੀ ਦੇ ਵਿੱਚ, ਉਸ ਨੂੰ 2.9% ਦੇ ਉੱਤੇ ਰੱਖ ਲਿਆ। ਜਨਵਰੀ ਦੇ ਵਿੱਚ ਇਹ ਅਨੁਮਾਨਿਤ ਸੀਗਾ, ਸੋਚ ਰਹੇ ਸੀ ਵੀ 4.1% ਇਹ ਗਰੋਥ ਦੁਨੀਆ ਦੀ ਇਕੋਨਮੀ ਦੇ ਵਿੱਚ ਹੋਊਗੀ, ਪਰ ਉਹ ਹੁਣ ਘਟ ਕੇ 1% ਤੋਂ ਵੀ ਵੱਧ ਘਟ ਕੇ 2.9% ਦੇ ਉੱਤੇ ਇਹਨਾਂ ਨੇ ਫੋਰਕਾਸਟ ਕਰ ਰਹੀ ਹੈ। ਹੋ ਸਕਦਾ ਇਸ ਤੋਂ ਵੀ ਥੱਲੇ ਆ ਜਾਵੇ। ਪੈਂਡੈਮਿਕ ਤੋਂ ਬਾਹਰ ਉੱਭਰਦਿਆਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਦੇ ਨਾਲ ਜਿੱਥੇ ਗੇੜਾ ਚੱਲਣਾ ਸੀ ਉਹ ਗੇੜਾ ਜਿਹੜਾ ਉੱਥੇ ਨਾਲ ਦੇ ਨਾਲ ਇਕੋਨਮੀ ਦਾ ਰੁਕ ਗਿਆ। ਬਹੁਤ ਸਾਰੀਆਂ ਕਮੋਡਿਟੀਜ਼ ਹੁੰਦੀਆਂ ਆ, ਉਹਨਾਂ ਦੇ ਪ੍ਰਾਈਸ ਵੱਧ ਗਏ, ਚਾਹੇ ਫੂਡ ਦਾ ਹੋਵੇ, ਆਪਾਂ ਯੂਰੀਏ ਦਾ ਦੇਖਿਆ, ਤੇਲ ਦਾ ਜਿਹੜਾ ਉਹ ਦੇਖਿਆ। ਕਹਿੰਦੇ ਵੀ ਉਸ ਦੇ ਨਾਲ ਦੁਨੀਆ ਭਰ ਦੇ ਵਿੱਚ ਇਨਫਲੇਸ਼ਨ ਵਧੀ ਆ। ਕਹਿੰਦੇ ਵੀ ਵਰਲਡ ਬੈਂਕ ਕਹਿੰਦਾ ਆ ਵੀ 2023 ਤੇ 24 ਦੇ ਵਿੱਚ ਬਹੁਤ ਘੱਟ ਇੰਪਰੂਵਮੈਂਟ ਦੀ ਆਸ ਆ। ਸੋ ਇਹਨਾਂ ਨੇ ਅਗਲੇ ਜਿਹੜੇ 2-2.5 ਸਾਲ ਦੇ ਵਿੱਚ ਸਲੰਪ ਦੀ ਅਨੁਮਾਨ ਜਿਹੜਾ ਉਹ ਲਾਇਆ ਆ। ਸੋ ਦੇਖੋ, ਇਹ ਹੁਣ ਮੈਂ ਨਹੀਂ ਕਹਿ ਰਿਹਾ, ਹਰਜੋਤ ਸਿੰਘ ਜੀ ਨਹੀਂ ਕਹਿ ਰਹੇ, ਵਰਲਡ ਬੈਂਕ ਖੁਦ ਆਪ ਜਿਹੜਾ ਉਹ ਇਹ ਕਹਿ ਰਿਹਾ ਆ। ਹੁਣ ਇਹ ਨਹੀਂ ਸਮਝ ਆ ਰਹੀ ਵੀ ਸਥਿਤੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾਊਗੀ। ਬਾਹਰ ਹਰਜੋਤ ਸਿੰਘ ਜੀ ਘੁੰਮਣ ਫਿਰਨ ਜਾਓ, ਦੇਖੋ ਕਿਤੇ ਸਾਰੇ ਕੁਝ ਭਰੇ ਪਏ ਆ, ਲੋਕ ਸਪੈਂਡ ਕਰ ਰਹੇ ਆ, ਨੋ ਡਾਊਟ, ਪਰ ਪਿੰਚ ਜਿਹੜਾ ਉਹ ਲੋਕਾਂ ਨੂੰ ਪੀੜ ਜਿਹੜੀ ਇਸ ਦੇ ਬਾਬਤ ਹੋ ਰਹੀ ਆ। ਸੋ ਮਿਡਲ ਇਨਕਮ ਇਕੋਨਮੀਜ਼, ਲੋ ਤੇ ਮਿਡਲ ਇਨਕਮ ਇਕੋਨਮੀਜ਼ ਦੇ ਉੱਤੇ ਕਹਿੰਦੇ ਇਸ ਸਟੈਗਫਲੇਸ਼ਨ ਦਾ ਬਹੁਤ ਵੱਡਾ ਅਸਰ ਹੋ ਸਕਦਾ ਆ। ਉਹ ਉਹਨਾਂ ਇਕੋਨਮੀਜ਼ ਨੂੰ ਮੂੰਹ ਮੂੰਹ ਜਿਹੜੀਆਂ ਉਹ ਡੇਗ ਸਕਦੀਆਂ। ਸੋ ਸਾਰਿਆਂ ਨੇ ਬਹੁਤ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਆ। ਇਹ ਹੁਣ ਲੋਕਾਂ ਦੀ ਨਹੀਂ, ਇਹ ਤਾਂ ਮੁਲਕਾਂ ਦੀ ਗੱਲ ਜਿਹੜੀ ਹੈ ਵਰਲਡ ਬੈਂਕ ਇਸ ਟਾਈਮ ਕਰ ਰਿਹਾ ਹੈਗਾ ਆ।